दोस्तों सत श्री अकाल, नमस्ते, सलाम। ये अल्बर्ट डॉग का पार्ट 2 दिखाने लगा हूँ आपको, क्योंकि ये बहुत बड़ा है। तो कुछ हिस्सा जो मैंने कल आपको दिखाया तो कुछ आज दिखाने लगा हूँ। ये देखें, ये सनसेट हो रहा है इधर। ये दूसरी तरफ देखें, ये उधर भी छोटे छोटे शिप्स खड़े हैं। ऐदा दी खाड़ी एक परले पासे भी बनी है। मैरीटाइम म्यूजियम है। ਇਹਦੇ ਵਿੱਚ ਡਕਸ ਵੀ ਫਿਰ ਰਹੀਆਂ। ਸਟਰੀਟ ਫੂਡ ਡਾਈਨਰ ਹੈ ਜੀ। ਮੈਨੂ ਹੈ। ਇਹਦੇ ਕਦੀ ਫੋਨ ਹੁੰਦਾ ਸੀ, ਜਿਹੜੇ ਹੁਣ ਫੌਤ ਹੋ ਗਏ, ਦਫਨਾ ਦਿੱਤੇ ਗਏ। बगला बगल बैठा फराडिया जिंदा मछली खाता है। साढ़े सियासतदान आ रहे हैं, बल्कि दुनिया सारे सियासतदान एक ही करते हैं। फिर नहाते धोते चिट्टे चिट्टे फरिश्तियाँ वर्गे। सारे समंदर का पानी इन्हें घुमा दिता जी इतने सारिया बिल्डिंगों के विच। Bana şey olacak.
थैंक यू ब्रो। टूरिस्ट शौकीन हजरात आए फोटो ले रहे हैं। किसी बुजुर्ग की लोहे की कब्र ये होना कोई बाबा स्टील शाह, वैसे मजाक कर रहे हैं। ये जनाब इत्थे दा कोई रॉक एंड रोल स्टार रहा ओहदा 1940 तो 1983 तक दा वक्त सी जिहदे च अस बड़े गाने शाने गाए ते फेमस आदमी सी इत्थे दा। ते हुण इहदे स्टैचू तो याद रहा वरना ਇਹਦੀਆਂ ਹੱਡੀਆਂ ਵੀ ਗਲ ਗਈਆਂ ਹੋਣੀਆਂ ਵਿਚਾਰੇ ਦੀਆਂ। ग्रेट वेस्टर्न रेलवे इत्थे शायद कोई रेलवे की भी कोई लाइन इत्थे अपलाई है। शिप से माल आंदा होना तो वो फिर ट्रेनों से चढ़ता होना। सामने शिप खलोता है जनाब एक। पानी की छल आके लगती है। पानी तुम वेखो जी वो काफ़ी जड़ा वो लो है ते इस वेले। 7 मीटर तक आंदा पानी इत्थे।
is very good. I know what 20, 25 comes from. ਇੱਥੇ ਹੈ ਨਾ ਚੀਜ਼ਾਂ ਮੌਜੂਦ ਨੇ। ਇੱਥੋਂ ਕਰੂਜ਼ ਵੀ ਚੱਲਦਾ, ਇਹਦਾ ਟਰਮੀਨਲ ਹੈ ਜਿੱਥੋਂ ਤੁਸੀਂ ਸਵਾਰ ਹੁੰਦੇ ਹੋ ਤੇ ਲੱਥਦੇ ਹੋ। ਮਿਊਜ਼ੀਅਮ ਹੈ, ਓਪਨ ਹੈ, ਗੈਲਰੀ ਹੈ। ਬ੍ਰਿਟਿਸ਼ ਮਿਊਜ਼ਿਕ ਐਕਸਪੀਰੀਅੰਸ ਵੀ ਹੈ ਇੱਥੇ। ਪੁਰਾਣੀਆਂ ਬਿਲਡਿੰਗਾਂ, ਹਾਂਜੀ ਬਹੁਤ ਪੁਰਾਣੀਆਂ ਬਿਲਡਿੰਗਾਂ ਨੇ। ਇਹ ਗਲਬਨ 18ਵੀਂ ਸਦੀ ਦੀਆਂ। ਇਹ ਘੋੜਾ ਵੀ ਬਹੁਤ ਬੁੱਢਾ। ਇਹ ਡਾਕ ਤੇ ਕਦੀ ਜੋ ਵੀ ਹੁਣ ਤੇ ਗੈਂਤਰੀ ਮਸ਼ੀਨਾਂ ਦੇ ਜ਼ਰੀਏ ਉਹ ਪੂਰਾ ਕੰਟੇਨਰ ਹੀ ਲੱਥ ਜਾਂਦਾ ਨਾ ਜੀ, ਤੇ ਚੜ੍ਹ ਵੀ ਜਾਂਦਾ। ਤੇ ਕਦੀ ਪੋਰਟ ਤੇ ਜਦੋਂ ਜਹਾਜ਼ ਆਉਂਦੇ ਸਨ ਤੇ ਮੈਨੂਅਲੀ ਉਹ ਹਰ ਸ਼ੈ ਜਿਹੜੀ ਹੈ ਉਹ ਅਨਲੋਡ ਔਰ ਲੋਡਿੰਗ ਕੀਤੀ ਜਾਂਦੀ ਉਹਦੀ, ਤੇ ਉਹ ਫਿਰ ਅੱਗੋਂ ਜਿੱਥੇ ਵੀ ਪਹੁੰਚਾਉਣੀਆਂ ਹੁੰਦੀਆਂ ਸਨ ਉਹ ਫਿਰ ਇੰਝ ਘੋੜੇ ਟਾਂਗੇ ਤੇ ਕਾਰਟਸ ਦੇ ਜ਼ਰੀਏ ਇਹ ਪਹੁੰਚਾਈਆਂ ਜਾਂਦੀਆਂ ਸਨ। ਤੇ ਅਸੀਂ ਤੇ ਘੋੜੇ ਇੱਥੇ ਕੰਮ ਕਰ 250 ਸਾਲ ਇੱਥੇ ਇਹਨਾਂ ਘੋੜਿਆਂ ਦੇ ਜ਼ਰੀਏ ਇਹ ਸਰਵਿਸ ਹੁੰਦੀ ਰਹੀ ਹੈ। ਫਿਰ ਜਾ ਕੇ ਤੇ ਮਸ਼ੀਨੀ ਦੌਰ ਆ ਗਿਆ ਤੇ ਇੱਥੇ ਜੋ ਕੋਈ ਤਰੱਕੀ ਹੋਈ ਹੈ ਨਾ ਜੀ, ਇਹਦੇ ਵਿੱਚ ਬਹੁਤ ਜ਼ਿਆਦਾ ਹਿੱਸਾ ਜਿਹੜਾ ਉਹ ਇੰਡੀਆ ਦੀ ਦੌਲਤ ਦਾ ਵੀ ਹੈ। ਜਦੋਂ ਈਸਟ ਇੰਡੀਆ ਕੰਪਨੀ ਗਈ ਤੇ ਇੰਡੀਆ 'ਤੇ ਕਬਜ਼ਾ ਕੀਤਾ ਤੇ ਇੰਡੀਆ ਨੂੰ ਸੋਨੇ ਦੀ ਚਿੜੀਆ 'ਤੇ ਉੱਥੋਂ ਫਿਰ ਇਤਨਾ ਕੁ ਸੋਨਾ ਹੀ ਲੈ ਕੇ ਇੱਥੇ ਆਏ ਨਾ ਜੀ, ਉਹਦੇ ਨਾਲ ਫਿਰ ਇਹਨਾਂ ਦੁਨੀਆ ਜਾਨ, ਉਸ ਦੌਲਤ ਦੇ ਨਾਲ ਦੁਨੀਆ ਜਾਨ ਦੇ ਵਿੱਚੋਂ ਇਹਨਾਂ ਨੇ ਆਰਟਿਸਟ ਇਕੱਠੇ ਕੀਤੇ, ਆਰਟਿਜ਼ਨਸ ਇਕੱਠੇ ਕੀਤੇ, ਔਰ ਉਸ ਦੌਲਤ ਦੇ ਨਾਲ ਇਹਨਾਂ ਨੇ ਇੱਥੇ ਚੀਜ਼ਾਂ ਇਕੱਠੀਆਂ ਕੀਤੀਆਂ ਔਰ ਇਹਨੂੰ ਆਪਣੇ ਮੁਲਕ ਨੂੰ ਇਹਨਾਂ ਨੇ ਬਣਾਇਆ, ਉਸਾਰਿਆ। ਜਦੋਂ ਗੋਰਾ ਉੱਥੇ ਗਿਆ ਤੇ ਦੁਨੀਆ ਦੀ ਇਕੋਨਮੀ ਦੇ ਵਿੱਚ ਇੰਡੀਆ ਦਾ 29% ਹਿੱਸਾ ਸੀ ਦੁਨੀਆ ਦੀ ਇਕੋਨਮੀ 'ਚ। ਤੇ ਜਦੋਂ ਇਹ ਨਿਕਲੇ ਨਾ ਉੱਥੋਂ ਤੇ ਫਿਰ ਦੁਨੀਆ ਦੀ ਇਕੋਨਮੀ 'ਚ ਇੰਡੀਆ ਦਾ
ਸ਼ਾਇਦ 5% ਰਹਿ ਗਿਆ ਸੀ। ਤੇ ਉਹਦੇ ਬਾਅਦ ਖੈਰ ਨਾਲ ਸਾਡੇ ਹੁਕਮਰਾਨਾਂ ਨੇ ਮੇਰੇ ਕੋਲ ਉਤਣਾ ਵੀ ਨਹੀਂ ਛੱਡਿਆ। ਕੋਈ ਪੁਰਾਣਾ ਸ਼ਿਪ ਹੈ ਜਨਾਬ, ਕੋਈ ਬਾਦਮਾਨਾਂ ਦੇ ਨਾਲ ਸ਼ਾਇਦ ਚੱਲਦਾ ਹੋਣਾ ਉਦੋਂ। ਇਹ ਇੱਥੇ ਨਾ ਪੱਕਾ ਹੀ ਫਿੱਟ ਕਰ ਛੱਡਿਆ। ਆ ਸਾਰੇ ਪੱਕੇ ਹੀ ਫਿੱਟ ਹੋਏ ਨੇ ਇੱਥੇ। ਇਹ ਆਪਣੀਆਂ ਜਨਾਬ ਹੈ ਜੀ ਯਾਦਗਾਰਾਂ ਦੇ ਉੱਤੇ ਵੀ ਮਿਲੀਅਨਸ ਆਫ ਪਾਉਂਡ ਲਾ ਛੱਡਦੇ ਨੇ। ਇਹ ਜਿਹੜੇ ਜਹਾਜ਼ਾਂ ਦੀ ਉਸ ਦੌਰ ਦੇ ਵਿੱਚ ਕੋਈ ਮੁਰੰਮਤ ਔਰ ਸਫਾਈ ਹੋਣੀ ਹੁੰਦੀ ਸੀ ਨਾ ਜੀ, ਉਹਨਾਂ ਨੂੰ ਇਸ ਖਾੜੀ ਦੇ ਵਿੱਚ ਇਹ ਜਿਹੜਾ ਚੈਨਲ ਬਣੇ ਆ ਇਹਦੇ ਵਿੱਚ ਲੈ ਆਉਂਦੇ ਸਨ ਤੇ ਇੱਥੇ ਖੜਾ ਕਰਕੇ ਤੇ ਉਹਦੀ ਮੁਰੰਮਤ ਹੁੰਦੇ ਸੀ। ਕਿਉਂਕਿ ਹੁਣ ਤਾਂ ਬਹੁਤ ਬੜੇ ਸ਼ਿਪ ਬਣਦੇ ਨੇ, ਲਿਹਾਜ਼ਾ ਇਹ ਫੈਸਿਲਿਟੀ ਹੁਣ ਖ਼ਤਮ ਹੋ ਗਈ ਹੈ। ਇਹ ਬਸ ਹੁਣ ਇੰਝ ਹੀ ਬਤੌਰ ਯਾਦਗਾਰ ਪਈ ਹੈ। ਸਾਹਮਣੇ ਵੇਖੋ ਸ਼ੀਸ਼ੇ ਦੀ ਬਿਲਡਿੰਗ ਬਣੀ ਹੈ ਸਾਰੀ। ਉਹਦੇ ਬਿਲਕੁਲ ਥੱਲੇ ਪੁਰਾਣੀ ਬਿਲਡਿੰਗ ਹੈ ਤੇ ਬਿਲਕੁਲ ਪਿੱਛੇ ਜਦੀਦ ਤਰੀਨ ਬਿਲਡਿੰਗ ਹੈ। ਕਦੀਮ ਤਰਜ਼ ਦੀ ਨਾਬ ਇਹਦੀਆਂ ਬਿਲਡਿੰਗਾਂ ਕਰਾਚੀ ਵੀ ਹਨ ਤੇ ਬੰਬੇ 'ਚ ਵੀ ਹਨ ਇਹਦੀਆਂ ਬਿਲਡਿੰਗਾਂ। ਪੁਰਾਣੀਆਂ ਤਸਵੀਰਾਂ 'ਚ ਨਜ਼ਰ ਆਉਂਦੀਆਂ ਨੇ। ਉਹ ਮੇਰੇ ਖਿਆਲ ਉੱਥੇ ਵੀ ਉਹ ਗੋਰਿਆਂ ਦੀ ਬਣਾਈ ਹਨ ਤੇ ਉਸੇ ਸਟਾਈਲ 'ਚ ਇੱਥੇ ਵੀ ਬਣੀ ਹਨ ਕੁਝ ਪੁਰਾਣੀਆਂ ਬਿਲਡਿੰਗਾਂ। ਮਿਊਜ਼ੀਅਮ ਆਫ ਲਿਵਰਪੂਲ ਹੈ ਜੀ ਇਹ। ਲਓ ਜੀ ਵਲੌਗ ਕਾਫੀ ਲੰਬਾ ਹੋ ਗਿਆ ਤੇ ਮਿਲਣੇ ਆ ਬ੍ਰੇਕ ਦੇ ਬਾਅਦ। ਸ਼ਾਦਾਬਾਦ ਰਵੋ, ਖੁਸ਼ ਰਵੋ, ਮਜ਼ੇ ਕਰੋ, ਆਪਣੇ ਆਸ ਪਾਸ ਤੇ ਹਮਸਾਇਆਂ ਦਾ ਇਨਾਤ ਲੱਗਦਿਆਂ ਦਾ ਖਿਆਲ ਕਰੋ, ਉਹਨਾਂ ਨਾਲ ਪਿਆਰ ਕਰੋ। ਦਮ ਦਾ ਵਿਸਾ ਕੋਈ ਨਾ। ਅਸਲਾਮ ਅਲੈਕੁਮ।